ਕੈਲੀਫੋਰਨੀਆ ਦੇ ਵਿੱਚ ਇਨਫਲੇਸ਼ਨ ਰਿਲੀਫ ਚੈੱਕ ਤੁਹਾਨੂੰ ਹੁਣ ਮਿਲਣ ਜਾ ਰਹੇ ਆ। ਬਹੁਤ ਵਾਰ ਸਾਡੇ ਸਰੋਤੇ ਵੀ ਕਹਿੰਦੇ ਰਹਿੰਦੇ ਆ ਵੀ ਤੁਸੀਂ ਨੈਗੇਟਿਵ ਖਬਰਾਂ ਦਿੰਦੇ ਆ, ਹੁਣ ਤੁਹਾਨੂੰ ਪੋਜ਼ਿਟਿਵ ਖਬਰ ਸੁਣਿਓ। $1050 $1050 ਹੁਣ ਤੁਹਾਡੇ ਘਰਾਂ ਦੇ ਵਿੱਚ ਆਣਗੇ। ਬਹੁਤ ਜਲਦੀ ਜੋ ਗਵਰਨਮੈਂਟ ਆ ਉਹ ਇਹਨਾਂ ਚੈਕਸ ਨੂੰ ਭੇਜਣਾ ਸ਼ੁਰੂ ਕਰ ਦਊਗੀ, ਜੋ ਕਿ ਜਨਵਰੀ 31 2023 ਤੋਂ ਪਹਿਲਾਂ ਪਹਿਲਾਂ ਹਰ ਇੱਕ ਕੈਲੀਫੋਰਨੀਆ ਦੇ ਹੱਥ ਦੇ ਵਿੱਚ ਇਹ ਚੈੱਕ ਜਾਂ ਕਾਰਡ ਹੋਣਗੇ। ਇਨਫਲੇਸ਼ਨ ਰਿਲੀਫ ਪੇਮੈਂਟ ਬੇਸਡ ਅਪਨ ਯੂਰ 2020 ਟੈਕਸ ਰਿਟਰਨ, 21 ਨਹੀਂ 2020 ਦੇ ਟੈਕਸ ਰਿਟਰਨ ਜਿਹੜੇ ਤੁਸੀਂ ਅਕਤੂਬਰ 15 2021 ਤੋਂ ਪਹਿਲਾਂ ਪਹਿਲਾਂ ਭਰ ਦਿੱਤੇ ਹੈਗੇ ਆ ਅਕੋਰਡਿੰਗ ਟੂ ਫਰੈਂਚਾਈਜ਼ ਟੈਕਸ ਬੋਰਡ, ਫਿਰ ਤੁਹਾਨੂੰ ਉਸ ਦੇ ਬੇਸ ਦੇ ਉੱਤੇ $1050 ਤੱਕ ਗਵਰਨਮੈਂਟ ਭੇਜੂਗੀ। ਉਹਦੀਆਂ ਕੰਡੀਸ਼ਨਸ ਲਾਈਆਂ ਗਈਆਂ ਆ, ਜਿਹਦੇ ਮੁਤਾਬਕ ਇੱਕ ਤਾਂ ਟੈਕਸ ਤੁਹਾਡਾ 2000 ਅਕਤੂਬਰ 15 2021 ਤੋਂ ਪਹਿਲਾਂ ਪਹਿਲਾਂ ਭਰ ਹੋਇਆ ਹੋਣਾ ਚਾਹੀਦਾ ਹੈਗਾ ਆ, ਤੇ ਰੈਜ਼ੀਡੈਂਸੀ ਸਟੇਟਸ ਤੁਹਾਡਾ ਕੈਲੀਫੋਰਨੀਆ ਦਾ ਹੋਣਾ ਚਾਹੀਦਾ ਐਟਲੀਸਟ 6 ਮਹੀਨੇ ਸਾਲ ਦੇ ਵਿੱਚੋਂ। ਇਹ ਨਹੀਂ ਵੀ ਤੁਸੀਂ 9 ਮਹੀਨੇ ਇੰਡੀਆ 'ਚ ਤਾਂ 3 ਮਹੀਨੇ ਇੱਥੇ ਆ। ਤੇ ਡਿਪੈਂਡੈਂਸੀ ਸਟੇਟਸ, ਜੇ ਤੁਹਾਨੂੰ ਕਿਸੇ ਨੇ ਡਿਪੈਂਡੈਂਟ ਸ਼ੋ ਕੀਤਾ ਆ, ਬਹੁਤ ਵਾਰ ਆਪਾਂ ਆਪਣੇ ਪੇਰੈਂਟਸ ਨੂੰ ਜਾਂ ਹੋਰ ਉਹਨਾਂ ਨੂੰ ਡਿਪੈਂਡੈਂਟ ਬੱਚਿਆਂ ਨੂੰ ਸ਼ੋ ਕਰ ਦਿੰਦੇ, ਫਿਰ ਉਹਨਾਂ ਨੂੰ ਉਹ ਪੈਸੇ ਨਹੀਂ ਮਿਲਣੇ ਹੈਗੇ। ਇਨਕਮ ਜਿਹੜੀ ਆ ਇਨਫਲੇਸ਼ਨ ਰਿਲੀਫ ਪ੍ਰੋਗਰਾਮ ਦੇ ਅੰਡਰ, ਜੇ ਸਿੰਗਲ ਫਾਈਲਰ ਹੈਗਾ ਇੰਡੀਵਿਜੂਅਲ ਆ ਤਾਂ $2.5 ਲੱਖ ਰੱਖੀ ਗਈ ਆ, ਜੇ ਜੁਆਇੰਟ ਹੈਗੇ ਆ ਤੇ $5 ਲੱਖ ਰੱਖੀ ਗਈ ਆ। ਸੋ ਜੇ ਤੁਹਾਡੀ ਐਡਜਸਟਡ ਗ੍ਰੋਸ ਇਨਕਮ 2,50,000 ਇੱਕ ਜਾਂ ਦੋਨਾਂ ਦੀ 5 ਲੱਖ $1 ਆ, ਫਿਰ ਤੁਹਾਨੂੰ ਕਿਸੇ ਤਰ੍ਹਾਂ ਦੀ ਡਾਇਰੈਕਟ ਪੇਮੈਂਟ ਨਹੀਂ ਮਿਲੂਗੀ। ਇਹ ਲੇਟ 2022 ਇਸ ਸਾਲ ਦੇ ਆਖਰੀ ਮਹੀਨਿਆਂ ਦੇ ਵਿੱਚ ਤੁਹਾਨੂੰ ਇਹ ਚੈੱਕ ਮਿਲਣਗੇ। ਸਮਾਲਰ ਪੇਮੈਂਟ $200 ਹੋ ਸਕਦੀ ਆ, ਮੈਕਸੀਮਮ $1050 ਹੋ ਸਕਦੀ ਆ। ਸੋ ਇਹ ਸਾਰਾ ਕੁਝ ਤੁਹਾਡੀ ਇਨਕਮ ਦੇ ਉੱਤੇ ਹੀ ਡਿਪੈਂਡ ਕਰੂਗਾ। ਪੇਮੈਂਟਸ ਇਸ਼ੂ ਕੀਤੀਆਂ ਜਾਣਗੀਆਂ ਜਾਂ ਤਾਂ ਡਾਇਰੈਕਟ ਡਿਪੋਜ਼ਿਟ ਹੋਊਗੇ ਤੁਹਾਡੇ ਬੈਂਕ ਅਕਾਊਂਟ 'ਚ, ਤੇ ਜਾਂ ਡੈਬਿਟ ਕਾਰਡਸ ਦਿੱਤੇ ਜਾਊਗੇ। ਕੈਲੀਫੋਰਨੀਆ ਸਟੇਟ ਕਹਿੰਦੇ ਐਕਸਪੈਕਟਡ ਆ ਜੋ ਇਹ ਪੇਮੈਂਟਸ ਆ ਤੁਹਾਨੂੰ ਅਕਤੂਬਰ ਮਹੀਨੇ ਦੇ ਵਿੱਚ, ਲੇਟ ਅਕਤੂਬਰ ਦੇ ਵਿੱਚ ਸੈਂਡ ਕਰਨੀਆਂ ਸ਼ੁਰੂ ਕਰ ਦੋਗੇ, ਤੇ ਸਾਰੀਆਂ ਪੇਮੈਂਟ ਜਨਵਰੀ 2023 ਤੱਕ ਭੇਜ ਦਿੱਤੀਆਂ ਜਾਣਗੀਆਂ। ਜੀ ਬਿਲਕੁਲ। ਸਾਰਿਆਂ ਨੂੰ 1050 ਦੇ ਨਹੀਂ, ਜਿੱਦਾਂ ਹਰਜੋਤ ਜੀ ਨੇ ਵਿੱਚ ਜਿਹੜਾ ਦੱਸਿਆ 1050 ਮੈਕਸੀਮਮ ਇੰਨੇ ਆ। ਤੁਹਾਡੀ ਟੈਕਸ ਰਿਟਰਨ ਦੇ ਉੱਤੇ ਡਿਪੈਂਡੈਂਟ ਹੈਗੇ ਆ ਨਹੀਂ ਹੈਗੇ ਆ, ਉਸ ਦੇ ਉੱਤੇ ਜਿਹੜਾ ਇਹ ਨਿਰਭਰ ਕਰੂਗਾ ਵੀ ਕਿਹਨੂੰ ਕਿੰਨੇ ਜਿਹੜੇ ਉਹ ਮਿਲਣੇ ਆ। 2020 ਦੀ ਟੈਕਸ ਰਿਟਰਨ ਜਿਹੜੀ ਉਹ ਭਰੀ ਹੋਣੀ ਲਾਜ਼ਮੀ ਆ। ਕੈਲੀਫੋਰਨੀਆ ਦੇ ਲਾਅ ਮੇਕਰਸ ਨੇ ਬੱਚਿਆਂ ਨੂੰ, ਛੋਟੀ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀਆਂ ਪ੍ਰੋਟੈਕਸ਼ਨਸ ਉਹਨਾਂ ਤੋਂ ਬਚਾਉਣ ਦੀ ਖਾਤਰ ਨਵੇਂ ਕੁਝ ਬਿੱਲ ਜਿਹੜੇ ਉਹ ਲਿਆਂਦੇ ਆ। ਬਾਈਪਾਰਟੀਜ਼ਨ ਸਪੋਰਟ ਦੇ ਨਾਲ ਸਟੇਟ ਅਸੈਂਬਲੀ 'ਚ 2 ਬਿੱਲ AB 2273 ਤੇ AB 587 ਉਹ ਪਾਸ ਹੋਏ ਆ। ਕਹਿੰਦੇ ਬਹੁਤ ਹੀ ਤੇਜ਼ੀ ਦੇ ਨਾਲ ਸੈਨੇਟ 'ਚ ਪੂਰੀ ਸਟਰੋਂਗ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਇਹ ਬਿੱਲ ਪਾਸ ਕੀਤੇ ਗਏ ਆ। ਅਸੈਂਬਲੀ ਮੈਂਬਰ ਬਫੀ ਵਿਕਸ ਓਕਲੈਂਡ ਦੇ ਡੈਮੋਕ੍ਰੇਟ ਆ, ਉਹਨਾਂ ਨੇ ਇਹ ਜਿਹੜਾ AB 2273 ਬਿੱਲ ਲਿਆਂਦਾ ਆ, ਕੈਲੀਫੋਰਨੀਆ ਏਜ ਅਪਰੋਪਰੀਏਟ ਡਿਜ਼ਾਈਨ ਕੋਡ ਐਕਟ। ਇਸ ਦੇ ਤਹਿਤ ਟੈਕ ਕੰਪਨੀਜ਼ ਨੂੰ ਰੋਕਿਆ ਜਾਊਗਾ ਵੀ ਪਰਸਨਲ ਇਨਫੋਰਮੇਸ਼ਨ ਕਿਸੇ ਵੀ ਬੱਚੇ ਦੀ ਉਹ ਨਹੀਂ ਵਰਤ ਸਕਦੇ, ਉਸ ਨੂੰ ਜਿਹੜਾ ਉਹ ਨਹੀਂ ਵਰਤ ਸਕਦੇ ਵੀ ਉਹਨਾਂ ਦੇ ਫਿਜ਼ੀਕਲ ਤੇ ਮੈਂਟਲ ਹੈਲਥ ਆ ਉਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਨੁਕਸਾਨ ਪਹੁੰਚਾਉਣ ਦੇ ਲਈ। ਤੇ ਵੈਬ ਪਲੇਟਫਾਰਮਸ ਨੂੰ ਇਹ ਜ਼ਰੂਰੀ ਕਰਨਾ ਪਊਗਾ ਵੀ ਜਿਹੜੇ ਵੀ ਬੱਚੇ ਜੇ ਉਹ ਯੂਜ਼ ਕਰਨਾ ਚਾਹੁੰਦੇ ਉਹਨਾਂ ਦੇ ਪਲੇਟਫਾਰਮ ਨੂੰ, ਵੀ ਉਹਨਾਂ ਦੀ ਡਾਟਾ ਪ੍ਰਾਈਵੇਸੀ ਮੈਜਰਸ, ਯੂਜ਼ਰ ਸੈਟਿੰਗਸ ਆ ਉਹ ਇੱਕ ਹਾਈ ਪ੍ਰਾਈਵੇਸੀ ਦੇ ਉੱਤੇ ਬਾਏ ਡਿਫਾਲਟ ਰਹਿਣੀਆਂ ਚਾਹੀਦੀਆਂ, ਤਾਂ ਜੋ ਬੱਚਿਆਂ ਨੂੰ ਜਿਹੜਾ ਆ ਉਹ ਬਚਾਇਆ ਜਾ ਸਕੇ, ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਨੂੰ ਬਚਾਇਆ ਜਾ ਸਕੇ। ਤੇ ਕਹਿੰਦੇ ਪਰਸਨਲ ਜਿਹੜੀਆਂ ਪ੍ਰਾਈਵੇਸੀ ਪਾਲਿਸੀਜ਼ ਨੂੰ ਡਿਸਕ੍ਰਾਈਬ ਕਰਨ ਵਾਲਾ ਜਿਹੜਾ ਮੋਹਰੇ ਆਉਂਦਾ ਆ ਉਹ ਬੜੀ ਸਰਲ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਆ, ਜਿਸ ਨੂੰ ਸਮਝਿਆ ਜਿਹੜਾ ਉਹ ਜਾ ਸਕੇ। ਸੋ ਇਹ ਜਿਹੜੇ 2 ਬਿੱਲ ਆ ਪਾਸ ਹੋਏ ਨੇ, ਤੇ ਉਮੀਦ ਆ ਵੀ ਜਿਹੜੇ ਗਵਰਨਰ ਆ ਇਸ ਦੇ ਉੱਤੇ ਜਲਦ ਹੀ ਸਾਈਨ ਕਰ ਦੇਣਗੇ। ਜੀ, ਅਗਲੀ ਖਬਰ ਪਰ ਚਲੀਏ।